ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਛੇਤੀ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਦੂਰ ਤੱਕ ਪੜਾਓ। ਅੱਜ ਦੀਆਂ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਉਹਨਾਂ ਤੋਂ ਪਹਿਲੀ ਗੱਲ ਜਿੱਤੇ ਚਾਨਣ ਪਾਵਾਂਗੇ ਉਹ ਹੈ ਬਬਲੂ ਫੇਰ ਫੜਿਆ ਗਿਆ। ਹਾਂਜੀ, ਸਾਡਾ ਬੜਾ ਹੀ ਸੋਹਣਾ ਤੇ ਬਬਲੂ ਭਰਾ ਹੁਸੈਨ ਨਵਾਜ਼ ਅਕਸਰ ਫੜਿਆ ਜਾਂਦਾ ਹੈ, ਫਿਰ ਫੜਿਆ ਗਿਆ। ਪਤਾ ਨਹੀਂ ਤੇ ਮਾਸੂਮ ਹੈ ਤੇ ਪਤਾ ਨਹੀਂ ਜਾਣ ਕੇ ਕੋਈ ਜ਼ਿੱਦ ਕੱਢਦਾ ਹੈ। ਹਾਲਾਂਕਿ ਤੁਹਾਨੂੰ ਚੇਤੇ ਹੈ ਕਿ ਸਾਡੀ ਜਿਹੜੀ ਭੈਣ ਮਰੀਮ ਨਵਾਜ਼ ਹੈ ਤੇ ਉਹਨਾਂ ਦੇ ਅੱਬਾ ਜੀ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਪੱਕੇ ਪੈਰੀਂ ਝੂਠ ਮਾਰਦੇ ਨੇ। ਇਹੋ ਜਿਹਾ ਝੂਠ ਮਾਰਦੇ ਨੇ ਕਿ ਇੱਕ ਵਾਰੀ ਚੰਗਾ ਭਲਾ ਬੰਦੇ ਨੂੰ ਪੈਰੋਂ ਕੱਢ ਦਿੰਦੇ ਨੇ ਤੇ ਯਕੀਨ ਵੀ ਦਵਾ ਦਿੰਦੇ ਨੇ। ਤੇ ਨਵਾਜ਼ ਸ਼ਰੀਫ ਸਾਹਿਬ ਪੂਰੇ ਖੋਚਲ ਨੇ। ਇਹ ਸ਼ਬਾਜ਼ ਸ਼ਰੀਫ ਸਾਹਿਬ ਨੂੰ ਤਾਂ ਐਵੇਂ ਮਸ਼ਹੂਰ ਕੀਤਾ ਸੀ ਇਹ ਤੇ ਨਲਾਇਕ ਨੇ। ਮੈਂ ਸੱਚੀ ਗੱਲ ਹੈ, ਮਜ਼ਾਕ 'ਚ ਨਹੀਂ ਤੁਹਾਨੂੰ ਕਹਿਣ ਡਿਆ। ਉਹ ਫਿਰ ਵੀ ਖੋਚਲ ਨੇ, ਇਹ ਨਲਾਇਕ ਨੇ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਇਹ ਤੇ ਐਵੇਂ ਕੰਪਨੀ ਦੀ ਮਸ਼ਹੂਰੀ ਕੀਤੀ ਸੀ। ਤੇ ਉਹ ਜਿਸ ਵੇਲੇ ਵੱਡੇ ਪਰਦੇ ਤੇ ਆਏ, ਇਹ ਦੋਵੇਂ ਬੰਦੇ ਹੀ, ਸ਼ਬਾਜ਼ ਸ਼ਰੀਫ ਸਾਹਿਬ ਵੀ ਤੇ ਰਾਣਾ ਸਨਾਉੱਲਾ ਵੀ, ਇਹ ਪੰਜਾਬ ਤੱਕ ਇਹਨਾਂ ਦਾ ਕੰਮ ਠੀਕ ਸੀ। ਫੂਕ ਸ਼ੂਕ ਇਹਨਾਂ ਨੇ ਆਪਣੇ ਪਕਾਨੇ 'ਚ ਠੀਕ ਭਰੀ ਸੀ, ਚਲਾ ਰਹੇ ਸਨ ਕੰਮ। ਜਿਸ ਵੇਲੇ ਵੱਡੇ ਪਰਦੇ ਤੇ ਜਿਵੇਂ ਉਹ ਭੈੜੀ ਫਿਲਮ ਬਣੀ ਹੋਵੇ ਨਾ, ਭੈੜੇ ਕੈਮਰੇ ਨਾਲ, ਤਾਂ ਜਿਸ ਵੇਲੇ ਵੱਡੀ ਸਕਰੀਨ ਤੇ ਪਾਓ ਤੇ ਪਿਕਸਲ ਫਟ ਜਾਂਦੇ ਨੇ। ਉਂਝ ਹੀ ਜਿਸ ਵੇਲੇ ਵੱਡੇ ਪਰਦੇ ਤੇ ਆਏ ਵਫਾਕੀ ਹਕੂਮਤ ਦੇ, ਤੇ ਤੁਹਾਨੂੰ ਪਤਾ ਹੈ ਕਿ ਚਾਚੇ ਨੂੰ ਵੀ ਭਜੌੜ ਪੈ ਗਈ, ਉਹਦੇ ਪੱਲੇ ਵੀ ਕੁਛ ਨਾ ਰਹਿ ਗਿਆ। ਤੇ ਰਾਣਾ ਸਨਾਉੱਲਾ ਸਾਹਿਬ ਦੀਆਂ ਮੁੱਛਾਂ ਉੱਤੇ ਦੀ ਬਜਾਏ ਥੱਲੇ ਹੋ ਗਈਆਂ ਨੇ। ਅੱਜ ਕੱਲ੍ਹ ਤੁਸੀਂ ਵੇਖ ਲਿਆ ਕਿ ਉਹਨਾਂ ਥੱਲੇ ਕਰ ਲਈਆਂ ਨੇ ਮੁੱਛਾਂ। ਬਹਰਹਾਲ ਮੈਨੂੰ ਇੱਕ ਕਿੱਸਾ ਯਾਦ ਆ ਗਿਆ। ਇੱਕ ਬੜੇ ਸੀਨੀਅਰ ਜਰਨਲਿਸਟ ਨੇ, ਲਾਹੌਰ ਦੇ ਬਜ਼ੁਰਗ ਨੇ, ਉਹਨਾਂ ਦੀ ਨਵਾਜ਼ ਸ਼ਰੀਫ ਸਾਹਿਬ ਨਾਲ ਵੀ ਬੜੀ ਉਹਨਾਂ ਦੀ ਯਾਰਾਨਾ ਹੈ। ਤੇ ਇੱਕ ਵਾਰੀ ਮੈਂ ਇਮਰਾਨ ਖਾਨ ਸਾਹਿਬ ਤੇ ਹਕੂਮਤ ਦੀ ਤਰਫ ਤੋਂ ਨਵਾਜ਼ ਸ਼ਰੀਫ ਨੂੰ ਮਿਲਣ ਗਿਆ, ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਜੇਲ੍ਹ 'ਚ ਸਨ, ਚੇਤੇ ਕਰੋ। ਤੇ ਮੇਰੀਆਂ ਇਹਨਾਂ ਨਾਲ 2-3 ਮੁਲਾਕਾਤਾਂ ਹੋਈਆਂ ਸਨ, ਬੜੀਆਂ ਲੰਮੀਆਂ ਮੁਲਾਕਾਤਾਂ ਸਨ। ਕਿਸੇ ਦਿਨ ਦਾਸਤਾਨਾ ਸੁਣਾਵਾਂਗਾ। ਤੇ ਉਹਦੇ 'ਚ ਇੰਟਰਸਟਿੰਗ ਗੱਲ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੇ ਮੈਨੂੰ ਪਹਿਲੀ ਮੁਲਾਕਾਤ ਦੇ ਵਿੱਚ ਹੀ ਉਹਦਾ ਆਫਰ ਕਰ ਦਿੱਤਾ ਸੀ ਆਪਣੇ ਵਾਲੇ ਪਾਸੇ ਵੀ ਇੱਧਰ ਆ ਜਾ। ਤੁਹਾਨੂੰ ਕਿਸੇ ਦਿਨ ਸੁਣਾਵਾਂਗਾ, ਪੂਰੀ ਗੱਲ ਸੁਣਾਵਾਂਗਾ। ਉਹਦੀ 3 ਡਾਕਟਰ ਵੀ ਬੈਠੇ ਸਨ ਤੇ ਜੇਲਰ ਵੀ ਬੈਠਾ ਸੀ, ਜੇਲ੍ਹ ਦਾ ਡਾਕਟਰ ਵੀ ਬੈਠਾ ਸੀ, ਔਰ ਇੱਕ ਪੰਜਾਬ ਦਾ ਜਿਹੜਾ ਇਨਫੋਰਮੇਸ਼ਨ ਦਾ ਡਿਪਾਰਟਮੈਂਟ ਉਹਦਾ ਵੀ ਗ੍ਰੇਡ 17-18 ਦਾ ਅਫਸਰ ਜਿਹੜਾ ਮੇਰੇ ਨਾਲ ਕੰਮ ਕਰਦਾ ਸੀ, ਉਹ ਵੀ ਨਾਲ ਗਿਆ ਹੋਇਆ ਸੀ, ਉਹ ਵੀ ਬੈਠਾ ਸੀ, ਉਹ ਵੀ ਗਵਾਹ ਇਸ ਗੱਲ ਦਾ। ਉਹ ਨਵਾਜ਼ ਸ਼ਰੀਫ ਸਾਹਿਬ ਨੇ ਪੈਂਦਿਆਂ ਲੈਂਦਿਆਂ ਹੀ ਮੈਨੂੰ ਆਫਰ ਕਰਤੀ ਵੀ ਉੱਧਰ ਕੀ ਕਰਨ ਡਿਆ, ਇੱਧਰ ਆ, ਸਾਡੇ ਨਾਲ ਆ, ਤੇਰੀਆਂ ਮੌਜਾਂ ਕਰਾਈਏ। ਤੇ ਉਹ ਜਨਾਬੇ ਵਾਲਾ, ਉਹ ਤੁਹਾਨੂੰ ਕਿਸੇ ਦਿਨ ਮੈਂ ਪੂਰੀ ਦਾਸਤਾਨ ਸੁਣਾਵਾਂਗਾ। ਲੇਕਿਨ ਇਸ ਵੇਲੇ ਮੈਂ ਤੁਹਾਨੂੰ ਸਾਫੀ ਸਾਹਿਬ ਦੀ ਗੱਲ ਸੁਣਾਵਾਂ। ਉਹਨਾਂ ਨਾਲ ਇੱਕ ਵਾਰੀ ਮੇਰੀ ਨਸ਼ਸਤ ਹੋਈ ਤੇ ਉਹਨਾਂ ਕਿਹਾ ਕਿ ਮੈਂ ਕਿਹਾ ਉਹ ਜਿਹੜੇ ਤੁਸੀਂ ਕਦੀ ਪੁੱਛਿਆ ਨਹੀਂ ਨਵਾਜ਼ ਸ਼ਰੀਫ ਦੇ ਕੋਲੋਂ ਵੀ ਹਜ਼ੂਰ ਇਹ ਹੈ ਉਹ ਜ਼ਰਾਏ, ਉਹ ਜਿਹੜਾ ਪੱਕਾ ਝੂਠ ਮਾਰਿਆ ਸੀ ਅਸੈਂਬਲੀ ਦੇ ਵਿੱਚ ਇੰਜ ਕਾਗਜ਼ ਕਰਕੇ, ਉਹ ਕਾਗਜ਼ ਕਿਹੜੇ ਸਨ? ਉਹ ਕਦੇ ਲੱਭੇ ਨਹੀਂ, ਨਜ਼ਰ ਨਹੀਂ ਆਏ, ਉਹ ਕਿਹੜੇ ਕਾਗਜ਼ ਸਨ? ਉਹ ਹੱਸ ਪਏ। ਉਹਨਾਂ ਕਿਹਾ ਮੈਂ ਪੁੱਛਿਆ ਸੀ ਇੱਕ ਵਾਰੀ ਮੁਲਾਕਾਤ ਦੇ ਵਿੱਚ। ਤੇ ਨਵਾਜ਼ ਸ਼ਰੀਫ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਿ ਦੇਖੋ ਕਾਗਜ਼ ਤੇ ਇੱਕ ਮੈਂ ਹਵਾਲੇ ਦੇ ਤੌਰ ਤੇ ਵਿਖਾਏ ਸਨ ਨਾ। ਤੇ ਜਦੋਂ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜੀ ਮਿਸਾਲ ਦਿੱਤੀ ਉਹ ਤੁਹਾਨੂੰ ਦੱਸ ਰਿਹਾ ਵੀ ਜਦੋਂ ਯੂਨੀਵਰਸਿਟੀਆਂ 'ਚ ਕਨਵੋਕੇਸ਼ਨ ਹੁੰਦੀ, ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਤੇ ਸਾਡੀਆਂ ਡਿਗਰੀਆਂ ਦਿੰਦੇ ਨੇ, ਤੇ ਉਸ ਵੇਲੇ ਵਿੱਚ ਡਿਗਰੀ ਤਾਂ ਨਹੀਂ ਹੁੰਦੀ ਅਸਲ ਦੇ ਵਿੱਚ, ਉਹ ਤੇ ਇੱਕ ਅਲਾਮਤੀ ਤੌਰ ਤੇ ਡਿਗਰੀ ਦਿੱਤੀ ਜਾਂਦੀ, ਅੰਦਰ ਤੇ ਖਾਲੀ ਪਰਚਾ ਹੀ ਹੁੰਦਾ। ਮਤਲਬ ਨਵਾਜ਼ ਸ਼ਰੀਫ ਸਾਹਿਬ ਜਸਟੀਫਾਈ ਕਰ ਰਹੇ ਸਨ ਵੀ ਕਾਗਜ਼ਾਤ ਮੇਰੇ ਕੋਲ ਸਨ, ਪਰ ਉੱਥੇ ਮੈਂ ਕਾਗਜ਼ਾਤ ਨਹੀਂ ਸੀ ਉਹ ਵਿਖਾਏ। ਤੇ ਉਹਨਾਂ ਪੁੱਛਿਆ ਫਿਰ ਨਵਾਜ਼ ਸ਼ਰੀਫ ਸਾਹਿਬ ਚਲੋ ਕਾਗਜ਼ਾਤ ਤੁਹਾਡੇ ਕੋਲ ਹੈ ਸਨ, ਉੱਥੇ ਤੁਸੀਂ ਕੀ ਵਿਖਾਇਆ? ਉਹਨਾਂ ਕਿਹਾ ਉਹ ਤਾਂ ਮੈਨੂੰ ਚੇਤੇ ਨਹੀਂ, ਮੈਂ ਗੱਡੀ 'ਚੋਂ ਜਿਸ ਵੇਲੇ ਉਤਰ ਰਿਹਾ ਸਾਂ ਤੇ ਮੈਨੂੰ ਪਤਾ ਸੀ ਮੈਂ ਤਕਰੀਰ 'ਚ ਅਜਿਹਾ ਗੱਲ ਕਰਨੀ, ਤੇ ਮੈਂ ਡਰਾਈਵਰ ਨੂੰ ਕਿਹਾ ਕੋਈ ਕਾਗਜ਼ ਹੈ ਨਹੀਂ ਗੱਡੀ 'ਚ। ਉਹਨੇ ਮੈਨੂੰ ਕਾਗਜ਼ ਫੜਾ ਦਿੱਤੇ, ਉਹ ਪਤਾ ਨਹੀਂ ਖਾਲੀ ਸਨ ਜਾਂ ਕੁਝ ਲਿਖਿਆ ਸੀ, ਉਹ ਤਾਂ ਮੈਂ ਅਲਾਮਤੀ ਤੌਰ ਤੇ ਵਿਖਾਏ ਸਨ। ਉਹ ਕੋਈ ਪ੍ਰਾਪਰਟੀ ਦੇ ਕਾਗਜ਼ ਥੋੜ੍ਹੀ ਸਨ, ਉਹ ਤੇ ਫਿਰ ਘਰ ਹੋਣਗੇ, ਜ਼ਾਹਿਰ ਹੈ ਮੈਂ ਕਿਤੇ ਹੋਰ ਦਿਆਂਗਾ। ਲੇਕਿਨ ਬਹਰਹਾਲ ਉਹਨਾਂ ਦਿੱਤੇ ਕਦੀ ਨਹੀਂ, ਨਾ ਕਿਤੇ ਨਿਕਲੇ। ਤੇ ਚੇਤਾ ਕਰੋ ਉਹਨਾਂ ਕਿੱਡੇ ਪੱਕੇ ਮੂੰਹ ਦੇ ਨਾਲ ਝੂਠ ਮਾਰਿਆ ਸੀ ਕਿ ਹਜ਼ੂਰ ਇਹ ਹੈ ਉਹ ਜ਼ਰਾਏ। तकरीबन 64 मिलियन रियाल यानी 17 मिलियन डॉलर्स में फरोख्त हुई। हजूर ये है वो जराए और वसाइल जिनसे लंदन के फ्लैट्स खरीदे गए। ਤੇ ਦੂਜਾ ਤੁਹਾਨੂੰ ਚੇਤਾ ਕਰੋ ਸਾਡੀ ਪਿਆਰੀ ਬਾਜੀ ਮਰੀਮ, ਜ਼ਰਾ सुनो ਹਾਂ ਕੀ ਕਹਿੰਦੀ ਸੀ। सेंट्रल लंदन में प्रॉपर्टीज तो दूर की बात है, मेरी पाकिस्तान में भी कोई प्रॉपर्टी नहीं है। मैं अपने वालिद के साथ रहती हूँ और मुझे समझ नहीं आई कि मेरी और मेरी वालदा की और बहन भाइयों की प्रॉपर्टीज ये कहाँ से निकाल के ले आए हैं। ये अगर इस बात को प्रूव करते हैं तो मैं आप जो भी मैं मानने को तैयार हूँ कि ठीक है कि ये जो बिल्कुल कह रहे सही। ਸੁਣਿਆ ਜੇ ਬਾਜੀ ਨੇ ਕਿਹਾ ਪਤਾ ਨਹੀਂ ਕਿੱਥੋਂ ਪ੍ਰਾਪਰਟੀਆਂ ਲੱਭ ਕੇ ਲੈ ਆਉਂਦੇ ਨੇ, ਤੇ ਮੇਰੀ ਤੇ ਕੀ ਮੇਰੇ ਖਾਨਦਾਨ ਦੀ ਵੀ, ਕਿਸੇ ਦੀ ਵੀ, ਲੰਦਨ ਦੇ ਕੀ, ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ। ਤੇ ਅੱਗੋਂ ਭਾ ਬਬਲੂ ਪੈ ਗਿਆ। ਸਾਡਾ ਜਿਹੜਾ ਭਾ ਬਬਲੂ ਹੈ ਉਹਨੇ ਫੜਵਾ ਦਿੱਤੇ। ਉਹਨੇ ਕਿਹਾ ਸਭ ਫੜੇ ਜਾਣਗੇ ਤੇ ਜਾਂ ਮੈਂ ਫੜਵਾ ਦਿਆਂਗਾ, ਨਹੀਂ ਵੀ ਫੜੇ ਜਾਣਗੇ। ਤੇ ਉਹ ਇੱਕ ਬੱਚਾ ਹੁੰਦਾ ਨਾ ਜਿਹਨੂੰ ਨਿੱਕੇ ਹੁੰਦਿਆਂ ਤੰਗ ਕੀਤਾ ਹੁੰਦਾ। ਇਹ ਮੈਨੂੰ ਲੱਗਦਾ ਹੈ ਕਿ ਕਿਤੇ ਬਾਜੀ ਮਰੀਮ ਜਿਹੜੀ ਉਹਨੂੰ ਨਿੱਕੇ ਹੁੰਦਿਆਂ ਜਾਂ ਤੇ ਇਹਦੀ ਰੋਟੀ ਛੋਟੀ ਪੂਰੀ ਨਹੀਂ ਸੀ ਦਿੰਦੀ ਭਾ ਬਬਲੂ ਨੂੰ, ਜਾਂ ਇਹਨੂੰ ਕਿਤੇ ਮਾਰਦੀ ਹੋਏਗੀ, ਚੂਨੀਆਂ ਵੱਢਦੀ ਹੋਏਗੀ। ਹੈ ਤੇ ਕਪੱਤੀ ਨਾ ਸਾਡੀ ਬਾਜੀ, ਇਹ ਨਿੱਕਾ ਸੀ ਜ਼ਾਹਿਰ ਹੈ ਬਾਜੀ ਕੋਲੋਂ।
ਤੇ ਬਾਜੀ ਵੱਡੀ ਸੀ ਤੇ ਜਾਂ ਤੇ ਚੁੱਕਦੀ ਹੋਏਗੀ ਤੇ ਥੱਲੇ ਸੁੱਟ ਦਿੰਦੀ ਹੋਏਗੀ ਜਾਂ ਕੋਈ ਹੋਰ ਐਸਾ ਕੰਮ ਕਰਦੀ ਹੋਏਗੀ ਇਹਦੇ ਨਾਲ। ਇਹ ਹੁਣ ਜ਼ਿੱਦਾਂ ਕੱਢਦਾ ਆਪਣੀਆਂ। ਉਹਨੇ ਜਨਾਬੇ ਵਾਲਾ ਭਾ ਬਬਲੂ ਨੇ ਪਿਛਲੀ ਵਾਰੀ ਪਨਾਮਾ ਲੀਕਸ ਦੇ ਵਿੱਚ ਕਿਸੇ ਨੂੰ ਹੀ ਨਾ ਪਤਾ ਵੀ ਨਵਾਜ਼ ਸ਼ਰੀਫ ਸਾਹਿਬ ਹੋਣਾ ਫਸਣਾ ਹੈ ਕਿ ਨਹੀਂ, ਮੀਨ ਕਿ ਪਤਾ ਤੇ ਚਲੋ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਲੱਗ ਗਿਆ ਸੀ, ਪਰ ਉਹ ਇਹਨਾਂ ਮੰਨੀਆਂ ਥੋੜੀ ਸਨ, ਤੇ ਨਾ ਮੰਨਦੇ ਤੇ ਇਹਨਾਂ ਤੇ ਕੰਮ ਨਿਕਲ ਜਾਣਾ ਸੀ। ਪਿਓ ਵੀ ਮੁੱਕਰ ਗਿਆ ਸੀ, ਧੀ ਵੀ ਮੁੱਕਰ ਗਈ ਸੀ, ਤੇ ਭਾ ਬਬਲੂ ने आके अहमद मीर साहब के शो पे आख्या भी बिल्कुल अल्लाह के हुक्म के साथ ये प्रॉपर्टीज़ हमारी हैं और मेरी हमशीरा जो मेरी बाजी हैं वो इसकी बेनिफिशरी ओनर है। बाजी ने 4 दिन पहला ही टीवी ते कहा सी कि मेरी तो मेरे भरावां दी कोई प्रॉपर्टी नहीं है, ये पता नहीं कित्थों कढ के लै आउंदे ने। ते उन्हां दे जिहड़ा अच्छा भास सफदर नूं भी नाल उन्हां रला लिया। भास सफदर ने कहा सी कि जी मैं तो मलूकड़ा मैनूं 1500 रियाल दिंदे ने महीने दा, ते मेरा वो वजीफा लगा, मैं तो उत्ते चल रहा, मेरे पल्ले तो कोई शै नहीं हैगी। तो बाजी ने आख्या सी भी मेरे को तो रहने का घर कोई नहीं, मेरे तो कोल प्रॉपर्टी भी कोई नहीं, रहने का घर भी कोई नहीं। ये मैं तुहानूं हवाई गल्लां कोई मजाक मखौल च नहीं दस्सण डिया, ये इन्हां लिख के दित्तियां ने। जिवें जरदारी साहब ने लिख के एक अमरीका की अदालत च दिता सी भी मेरा ज़हनी तवाज़न ठीक नहीं, मैनूं कोई गल समझ नहीं आउंदी। तो हुण तुसीं आप हिसाब ला लो भी साडे चौधरी निज़ामुद्दीन ने जिन्हों अपना सुप्रीम कमांडर लिया के बनाया है, उहदा ज़हनी तवाज़न ठीक नहीं, उन्हें आप लिख के दिता सी। बहरहाल बबलू फिर फड़िया गया। बबलू ने एक बार फिर मरवाता, दुबई भी बबलू के नाम से प्रॉपर्टी निकल आई। बबलू भी जान के करता, हालांकि किसी कंपनी ने बनाए तो शायद बच जाए। बबलू भी सीधा ठोक के अपने नाम से लेंदा है भी लो दसो मियाँ साहब कित्थों पैसा खादा जी। बबलू ने पूछेगा कोई तो उन्हें आखना अब्बा जी ने दिता सी, उहदा की लैण देना गांव विच, वो हुण मियाँ साहब जानण ते अपना मेरा मतलब निज़ामुद्दीन जाने, फिर मियाँ साहब नूं डीलां करनियां पैंदियां, निज़ामुद्दीन नाल विजिट होना पैंदा। बहरहाल बबलू ने जिवें इन्हां नूं फड़वाया सी पहलां उत्थे पनामा दे विच, बबलू ने एक बारी फिर दुबई लीक्स भी फड़वाता है। नाल उहदे विच चौधरी निज़ामुद्दीन दे खासुल खास रिश्तेदार मोहसिन नकवी साहब भी फड़े गए ने। उन्हां दी घर वाली दे नाम ते प्रॉपर्टी निकली है, घर वाली आंदी असीं डिकलेयर कीती है जिहड़ी उन्हां दी वहुटी है, ते मोहसिन नकवी साहब आंदे ने भी नहीं अजे डिकलेयर नहीं कीती, करनी है, ते सैनेटर बने खड़े ने। ज़रार खोड़ो साहब ने खबर दी है भी हुण ते ये काम थाणा ही मुक्कू चल के, मतलब कि हुण ते इहदे उत्ते फैसला जिहड़ा ना वो अदालत 'च ही होना है कि वो नाअहल होणगे कि नहीं होणगे, हो जाणगे वैसे तो ਉਹਦੀ वजह भी डिकलेयर नहीं की हुई प्रॉपर्टी जी फड़ी निकली। चौधरी निज़ामुद्दीन बचाने की कोशिश बड़ी करेगा, पर हुण जज सीधे हो गए ने, जजां ने चो चुक लिया। अच्छा चो की हुंदा है? चो हुंदा है आम लोगों को दसीए भी पिंडां दे विच जिहड़ी लक्कड़ दे नाल अग बाली दी है ना, तो लक्कड़ अगर मोटी होवे तो सारी तो नहीं बलदी, तो अगों थोड़ी जी बली हुंदी है, तुहानूं पता है, तो वो फिर उत्ते पानी शानी पा के ते जिहड़ा जनाब वाला बुझा लईदी है, तो खाली जिहड़ी लक्कड़ ते उत्तों काला जिहड़ा सिरा होया हुंदा ना उहनूं चो आखदे ने। ते ਉਹ जजां ने चो चुक लिया हुण, ते ਉਹ मगर चढ़ गए ने। ਤੇ ਅੱਜ ਉਸੇ ਚੱਕਰ ਦੇ ਵਿੱਚ ਚੌਧਰੀ ਨਿਜ਼ਾਮੁद्दीन ਨੇ ਮਗਰ ਪਾਤਾ ਉਹਨਾਂ ਦੇ ਫੈਸਲ ਵਾਡਾ ਸਾਹਿਬ ਨੂੰ। ਫੈਸਲ ਵਾਡਾ ਸਾਹਿਬ ਨੇ ਜਨਾਬ ਪ੍ਰੈਸ ਕਾਨਫਰੰਸ ਕੀਤੀ, ਇੰਝ ਹੀ ਸੀ ਜਿਵੇਂ ਚੂਹਾ ਸ਼ਰਾਬ ਦੇ ਡਰਮ 'ਚ ਡਿੱਗਿਆ ਹੋਵੇ ਤੇ ਨਿਕਲ ਕੇ ਫਿਰ ਜਿਵੇਂ ਉਹ ਬੜਕਾ ਮਾਰਦਾ, ਤੇ ਉਹ ਸਿੰਗਲ ਫਰੇਮ ਹੈ, ਤੁਹਾਨੂੰ ਪਤਾ ਉਹਨਾਂ ਦਾ ਆਪਣਾ ਸਾਡੇ ਦੋਸਤ ਜਿਹੜੇ ਨੇ ਵਾਡਾ ਸਾਹਿਬ, ਤੇ ਉਹ ਵਾਡਾ ਸਾਹਿਬ ਦਾ ਨਾਂ ਤੇ ਵਾਡਾ ਹੈ, ਲੇਕਿਨ ਉਹ ਪਤਾ ਨਹੀਂ ਉਹਨਾਂ ਨੂੰ ਕਿਹਨੇ ਕਿਹਾ ਵੀ ਇਹਦਾ ਮਤਲਬ ਵੱਢਣਾ ਹੁੰਦਾ ਵੀ ਉਹਨਾਂ ਤੁਸੀਂ ਵੱਢਣਾ ਜਾ ਕੇ, ਉਹ ਸਾਰਿਆਂ ਨੂੰ ਵੱਢਦੇ ਫਿਰਦੇ ਨੇ ਇਸ ਵੇਲੇ। ਉਹਨਾਂ ਆਖਿਆ ਵੀ ਮੈਂ ਤੁਹਾਡੀਆਂ ਪੱਗਾਂ ਦੀਆਂ ਜਿਹੜੇ ਨਾ ਫੁੱਟਬਾਲ ਬਣਾ ਦਿਆਂਗੇ, ਜੱਜਾਂ ਨੂੰ ਆਖਿਆ। ਪੱਗ ਦਾ ਮਤਲਬ ਸਿਰ ਹੁੰਦਾ, ਤੇ ਮਤਲਬ ਉਹਨਾਂ ਦਾ ਕਹਿਣ ਦਾ ਵੀ ਤੁਹਾਡੀਆਂ ਸਿਰੀਆਂ ਦੇ ਨਾਲ ਫੁੱਟਬਾਲ ਖੇਡਾਂਗਾ, ਦੂਸਰੇ ਲਫ਼ਜ਼ਾਂ 'ਚ ਕਹਿਣ ਦਾ ਵੀ ਤੁਹਾਡੇ ਸਿਰ ਕਲਮ ਕਰਕੇ, ਉਹ ਜਿਵੇਂ ਚੰਗੇਜ਼ ਖਾਨ ਫੁੱਟਬਾਲ ਖੇਡਦਾ ਹੁੰਦਾ ਸੀ, ਇਹ ਤੇ ਖੋਪੜੀਆਂ ਦੇ ਮਨਾਰ ਬਣਾਉਂਦਾ ਸੀ। ਇਹ ਚੌਧਰੀ ਨਿਜ਼ਾਮੁद्दीन ਨੇ ਜੱਜਾਂ ਨੂੰ ਇਹ ਥ੍ਰੈਟ ਘੱਲਿਆ ਕਿ ਜੇ ਤੁਸੀਂ ਬਾਜ਼ ਨਾ ਆਏ, ਜਸਟਿਸ ਬਾਬਰ ਸਤਾਰ ਨੇ 2 ਦਿਨ ਪਹਿਲਾਂ ਹੀ ਖਤ ਲਿਖ ਕੇ ਦੱਸਿਆ ਵੀ ਇੱਕ ਆਲਾ ਸਟੈਬਲਿਸ਼ਮੈਂਟ ਦਾ ਅਹੁਦੇਦਾਰ ਜਿਹੜਾ ਹੈ, ਉਹ ਜ਼ਾਹਿਰ ਹੈ ਜਿਹੜੇ ਉੱਤੇ 2-3 ਬੰਦੇ ਨੇ ਉਹਨਾਂ 'ਚ ਵੀ ਇੱਕ ਹੋ ਸਕਦਾ ਹੈ। ਉਹਨਾਂ ਨੇ ਮੈਨੂੰ ਧਮਕੀ ਦਿੱਤੀ ਕਿ ਇਹ ਖੁਫੀਆ ਰਿਕਾਰਡਿੰਗ ਵਾਲਾ ਕੇਸ ਨਾ ਸੁਣ, ਜੇ ਸੁਣਿਆ ਤੇ ਫਿਰ ਤੇਰੇ ਨਾਲ ਬੁਰਾ ਸਲੂਕ ਕਰਾਂਗੇ। ਤੇ ਜਸਟਿਸ ਬਾਬਰ ਸਤਾਰ ਨੇ ਜੱਜ ਸਾਹਿਬ ਨੂੰ ਖਤ ਲਿਖ ਕੇ ਆਖਿਆ ਕਿ ਮੈਂ ਕੋਈ ਤਵੱਜੋ ਨਹੀਂ ਦਿੱਤੀ ਕਿਉਂਕਿ ਮੈਂ ਜੱਜ ਹਾਂ, ਮੇਰਾ ਕੰਮ ਇਨਸਾਫ ਦੇਣ ਦਾ। ਤੇ ਹੁਣ ਜੇ ਇਸ ਵੇਲੇ ਕੰਮ ਵੱਧ ਗਿਆ ਤੇ ਉਹਨਾਂ ਨੇ ਹੁਣ ਫੈਸਲ ਵਾਡਾ ਸਾਹਿਬ ਨੂੰ ਛੱਡ ਦਿੱਤਾ। ਉਹਨਾਂ ਅੱਜ ਆਖਿਆ ਵੀ ਜੇ ਤੁਸੀਂ ਬਦਮਾਸ਼ੀ ਕਰੋਗੇ ਤੇ ਮੈਂ ਵੀ ਬਦਮਾਸ਼ੀ ਕਰਾਂਗਾ। मैंने ये कहा कि आप मुझसे प्यार से बात करेंगे, मैं आपसे डबल प्यार करूँगा। आप मुझसे एहतराम से बात करेंगे, मैं डबल एहतराम करूँगा। आप मुझे इज़्ज़त देंगे, मैं आपको डबल इज़्ज़त दूंगा। आप मुझसे बदमाशी करेंगे, मैं अपनी वसात में डबल बदमाशी करूँगा। अब ਇਹ ਬੰਦੇ ਇਹੋ ਜਿਹੇ ਜਿਹੜੇ ਨਾ ਜੇ ਫੜੇ ਜਾਣ ਨਾ, ਮੈਂ ਤੁਹਾਨੂੰ ਇਹ ਦੱਸਾਂ, ਮਤਲਬ ਵਕਤ ਬਦਲ ਜਾਏ ਤੇ ਫੜੇ ਜਾਣ ਤੇ ਯਕੀਨ ਕਰੋ ਚਪੇੜ ਮਾਰਨੀ ਨਹੀਂ ਪੈਂਦੀ, ਕੱਸਣੀ ਪੈਂਦੀ ਹੈ ਬਸ। ਤੇ ਪਹਿਲੀ ਚਪੇੜ ਕੱਸਣ ਦੇ ਉੱਤੇ ਹੀ ਇਹਨਾਂ ਆਖਣਾ ਵੀ ਮੈਂ ਨਹੀਂ ਸੀ ਆਖਿਆ, ਮੈਨੂੰ ਫਲਾਣੇ ਨੇ ਆਖਿਆ ਸੀ, ਇਹ ਮੈਨੂੰ ਤੇ ਉਹਨੇ ਧੋਖੇ ਨਾਲ ਮੇਰੇ ਕੋਲ ਕਰਾਈ ਸੀ ਜਨਾਬ, ਮੇਰਾ ਕਸੂਰ ਕੋਈ ਨਹੀਂ। ਬਹਰਹਾਲ ਅੱਜ ਉਹਨਾਂ ਬਹੁਤ ਵੱਧ ਕੇ ਗੱਲ ਕੀਤੀ ਹੈ। ਅੱਖਾਂ 'ਚੋਂ ਖੂਨ ਤਾਂ ਨਹੀਂ ਸੀ ਨਿਕਲ ਰਿਹਾ, ਕੰਨਾਂ ਮੂੰਹ ਔਰ ਅੱਖਾਂ 'ਚੋਂ ਥੁੱਕ ਹੀ ਨਿਕਲ ਰਿਹਾ ਸੀ ਜਨਾਬ ਦੇ ਮਾਜ਼ਰਤ ਦੇ ਨਾਲ। ਤੇ ਧਮਕੀਆਂ ਜੱਜਾਂ ਨੂੰ ਬੜੀਆਂ ਦਿੱਤੀਆਂ ਨੇ ਕਿ ਇਹ ਕਰ ਦਿਆਂਗੇ, ਮੇਰੇ ਖਤ ਦਾ ਜਵਾਬ ਦਿਓ, ਮੇਰੇ ਖਤ ਦਾ ਜਵਾਬ ਦਿਓ।
ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਬਈ ਜੱਜ ਤੇਰੇ ਖੱਤ ਦਾ ਕਿਵੇਂ ਜਵਾਬ ਦੇਣ। ਜੱਜ ਤੇ ਨਹੀਂ ਕਿਸੇ ਕੋਈ ਬੰਦਾ ਵੀ ਉਹਨਾਂ ਨੂੰ ਖੱਤ ਲਿਖਦੇ ਕੱਲ੍ਹ ਨੂੰ ਤੇ ਜੱਜ ਉਹਨੂੰ ਜਵਾਬ ਤੇ ਨਹੀਂ ਦੇਣਗੇ। ਤੁਹਾਨੂੰ ਜੱਜਾਂ ਕੋਲੋਂ ਕੋਈ ਪੀੜ ਹੈ ਤੇ ਜਾਓ ਅਦਾਲਤ 'ਚ ਉਹਨਾਂ ਦੇ ਖਿਲਾਫ ਮੁਕੱਦਮਾ ਕਰੋ, ਆਖੋ ਕਿ ਜੀ ਆ ਜੱਜ ਨੇ ਗਲਤ ਕੰਮ ਕੀਤਾ। ਸੁਪਰੀਮ ਜੁਡੀਸ਼ੀਅਲ ਕੌਂਸਲ ਹੈ, ਚੌਧਰੀ ਨਿਜ਼ਾਮੁਦੀਨ ਨੂੰ ਸਾਰੇ ਰਾਹ ਆਉਂਦੇ ਨੇ। ਇਹ ਕੱਲ੍ਹ ਹੀ ਜਸਟਿਸ ਜਿਹੜੇ ਕਿਆਨੀ ਸਾਹਿਬ ਨੇ ਉਹਨਾਂ ਦੇ ਖਿਲਾਫ, ਮੋਹਸਨ ਅਖਤਰ ਕਿਆਨੀ ਸਾਹਿਬ ਦੇ ਖਿਲਾਫ ਚੌਧਰੀ ਨਿਜ਼ਾਮੁਦੀਨ ਨੇ ਐਪਲੀਕੇਸ਼ਨ ਦਵਾਈ। ਇਸ ਤੋਂ ਪਹਿਲਾਂ ਚੇਤੇ ਕਰੋ ਜਨਰਲ ਜਿਹੜੇ ਸਨ ਨਕਵੀ ਸਾਹਿਬ, ਉਹਨਾਂ ਨੂੰ ਫਾਰਗ ਕੀਤਾ, ਮਜ਼ਾਹਰ ਅਲੀ ਅਕਬਰ ਨਕਵੀ ਸਾਹਿਬ। ਜਸਟਿਸ ਇਜਾਜ਼ੁਲ ਅਹਿਸਨ ਕੋਲੋਂ ਅਸਤੀਫਾ ਲਿਆ। ਇਹ ਸਾਰੇ ਕੰਮ ਚੌਧਰੀ ਨਿਜ਼ਾਮੁਦੀਨ ਨੇ ਕੀਤੇ। ਉਹਨਾਂ ਨੂੰ ਪਤਾ ਕਿੱਥੇ ਦਰਖਾਸਤ ਦੇਣੀ। ਇਹ ਸਿਰਫ ਬਦਮਾਸ਼ੀ ਕਰਨ ਵਾਸਤੇ। ਔਰ ਉਹਦੀ ਵਜ੍ਹਾ ਇਹ ਵੀ ਬਣੀ ਕਿ ਜੋ ਤੁਸੀਂ DG ISPR ਸਾਹਿਬ ਨਾਲ ਕਰ ਛੱਡਿਆ, ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਬਿਆਨੀਆਂ ਬਣਾਉਣ ਆਏ ਸਨ, ਤੁਸੀਂ ਉਹਨਾਂ ਦਾ ਬਿਆਨੀਆਂ ਭੰਨ ਕੇ ਉਹਨਾਂ ਦੇ ਹੱਥ ਫੜਾ ਦਿੱਤਾ। ਅਤੇ ਉਹ ਬਿਆਨੀਆਂ ਕੀ ਬਣਾਉਣਾ ਸੀ, ਬਨਿਆਨ ਹੀ ਪਾਟ ਗਈ। ਅਤੇ ਉਸ ਤੋਂ ਬਾਅਦ ਫਿਰ DG ISPR ਸਾਹਿਬ ਨੇ ਸੋਚਿਆ ਵੀ ਹੁਣ ਆਪ ਤੇ ਨਾ ਜਾਈਏ ਸਿਆਣੇ ਹੱਥੀਂ ਅਤੇ ਕਿਸੇ ਹੋਰ ਨੂੰ ਘੱਲੀਏ। ਅਤੇ ਉਹ ਫਿਰ ਉਹਨਾਂ ਜਨਾਬ ਫੈਸਲ ਵਾਡਾ ਸਾਹਿਬ ਨੂੰ ਅੱਗੇ ਕੀਤਾ ਕਿ ਲੈ ਕਾਕਾ ਤੂੰ ਜ਼ਰਾ ਇਸਤੇਮਾਲ ਹੋ ਅਤੇ ਤੂੰ ਲੋਕਾਂ ਦੇ ਕੋਲੋਂ ਆਪਣਾ ਜਿਹੜਾ ਨਾ ਇੱਜ਼ਤ ਅਫਜ਼ਾਈ ਕਰਵਾ। ਅਤੇ ਉਹਨਾਂ ਜੱਜਾਂ ਦੇ ਉੱਤੇ ਬੜਾ ਮਾੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਸਾਰੀਆਂ, ਅਤੇ ਬੜੀਆਂ ਧਮਕੀਆਂ ਦਿੱਤੀਆਂ ਨੇ, ਲੇਕਿਨ ਉਹਦੇ ਵਿੱਚ ਗੱਲ ਕੰਕਰੀਟ ਕੋਈ ਨਹੀਂ ਸੀ। ਇਹ ਹੀ ਕਿ ਜੇ ਤੁਸੀਂ ਅਦਾਰਿਆਂ ਦੇ ਖਿਲਾਫ ਗੱਲ ਕਰੋਗੇ ਤਾਂ ਇਹ ਕਰਾਂਗੇ, ਅਤੇ ਜੇ ਤੁਸੀਂ ਫੌਜ ਦੇ ਖਿਲਾਫ ਗੱਲ ਕਰੋਗੇ ਤਾਂ ਉਹ ਬਈ ਫੌਜ ਦਾ ਤੂੰ ਮਾਮਾ ਲੱਗਦਾ ਭਾਈ ਮੇਰਿਆ। ਸਾਰਿਆਂ ਦੀ ਫੌਜ ਹੈ, ਜੱਜਾਂ ਦੀ ਵੀ ਓਨੀ ਫੌਜ ਹੈ, ਜਸਟਿਸ ਬਾਬਰ ਸਤਾਰ ਦੀ ਵੀ ਓਨੀ ਫੌਜ ਹੈ ਜਿੰਨੀ ਤੇਰੀ ਹੈ। ਤੁਸੀਂ ਫੌਜ ਦੇ ਕਿਸ ਪਾਸੇ ਕੋਈ ਡਿਸਟਰੀਬਿਊਸ਼ਨ ਲੈ ਲਈ ਹੈ, ਕੋਈ ਫਰੈਂਚਾਈਜ਼ ਦਿੰਦੇ ਨੇ ਉਹ। ਤੂੰ ਭਾਈ ਇਹ KFC ਹੈ ਜਾਂ ਸਾਡੀ ਫੌਜ ਹੈ, ਮਤਲਬ ਕੋਈ ਡਿਸਟਰੀਬਿਊਸ਼ਨ ਲੈ ਲਈਏ ਤੂੰ। ਤੇਰੇ ਕੋਲ ਉਹ ਲਿਖੇ ਹੁੰਦੇ ਨੇ ਨਾ ਕਿ ਇੱਥੇ ਜਨਾਬ ਡਿਸਟਰੀਬਿਊਸ਼ਨ ਕੇ ਹਕੂਕ ਜਾਂ ਮਾਲਕਾਨਾ ਹਕੂਕ ਜਿਹੜੇ ਨੇ ਉਹ ਜਨਾਬ ਸਾਡੇ ਕੋਲ ਨੇ ਸਿਰਫ। ਇਹ ਤੁਹਾਨੂੰ ਕੋਈ ਢਿਓਟਾ ਕਰੋਲਾ ਹੈ ਸਾਡੀ ਫੌਜ, ਜਿਨ੍ਹਾਂ ਦਾ ਮੇਰਾ ਮਤਲਬ ਕਹਿਣ ਦਾ ਵੀ ਤੂੰ ਭਾਈ ਮੇਰਿਆ, ਜਾਂ ਇਹ ਕੋਈ ਤਫੈਲ ਵੇਲਣਾ ਹੈ ਜਿਨ੍ਹਾਂ ਦਾ ਤੂੰ ਕੋਈ ਡਿਸਟਰੀਬਿਊਸ਼ਨ ਲੈ ਲਈ ਭਰਾ ਮੇਰਿਆ ਵੀ ਇੱਥੇ ਹੁਣ ਤੂੰ ਦੱਸੇਂਗਾ ਸਾਨੂੰ ਫੌਜ ਦੇ ਬਾਰੇ। ਫੌਜ ਸਾਡੀ ਸਾਰਿਆਂ ਦੀ ਹੈ। ਤੁਸੀਂ ਜਿਹੜੇ ਨਾ ਉਹ ਫੌਜ ਦੇ ਮਾਮੇ ਨਾ ਬਣੋ ਬਹੁਤੇ। ਇਹ ਫੌਜ ਦੇ ਉੱਤੇ ਵੀ ਜਿਹੜੇ 4-5 ਬੰਦੇ ਇਕੱਠੇ ਚੜ੍ਹੇ ਨੇ ਉੱਤੇ, ਉਹ ਉਤਲੇ ਪਾਸੇ ਬੈਠੇ ਨੇ, ਉਹ ਫੌਜ ਨੂੰ ਵੀ ਆਪਣੇ ਮਕਾਸਦ, ਸਿਆਸੀ ਮਕਾਸਦ ਵਾਸਤੇ ਇਸਤੇਮਾਲ ਕਰ ਰਹੇ ਨੇ। ਫੌਜ ਦਾ ਨਾ ਕੰਮਾਂ ਨਾ ਕੀਤਾ ਲੱਗੇ। ਫੌਜ ਭਲੇ ਜੱਜਾਂ ਨੂੰ ਧਮਕੀਆਂ ਦੇਗੀ, ਫੌਜ ਦਾ ਕੰਮ ਬਾਰਡਰਾਂ 'ਤੇ ਹੈ। ਫੌਜ ਦੇ ਜਵਾਨ ਸ਼ਹਾਦਤਾਂ ਦਿੰਦੇ ਨੇ ਅਤੇ ਸਾਡੇ ਸਿਰ ਦਾ ਤਾਜ ਨੇ। ਉਹਨਾਂ ਦੀਆਂ ਮਾਵਾਂ ਇਹਨਾਂ ਪੁੱਤਰਾਂ ਨੂੰ ਮੱਖਣ ਘਿਓ ਖਵਾ ਕੇ ਤਗੜਾ ਕਰਦੀਆਂ ਨੇ ਕਿ ਉਹ ਵਤਨ ਦੀ ਹਿਫਾਜ਼ਤ ਕਰਨ, ਅਤੇ ਉਹ ਸੀਨੇ 'ਤੇ ਗੋਲੀਆਂ ਖਾਂਦੇ ਨੇ, ਆਪਣਾ ਲਹੂ ਦਿੰਦੇ ਨੇ, ਅਤੇ ਸਾਨੂੰ ਫਖਰ ਹੈ ਉਹਨਾਂ 'ਤੇ। ਅਤੇ ਉਹ ਜਿਹੜੇ ਮਾਵਾਂ ਪੁੱਤਰਾਂ ਨੂੰ ਜਵਾਨ ਕਰਦੀਆਂ ਨੇ ਵੀ ਜਾ ਕੇ ਜਸਟਿਸ ਬਾਬਰ ਸਤਾਰ ਨੂੰ ਧਮਕੀਆਂ ਦਿਓ ਅਤੇ ਜਸਟਿਸ ਮੋਹਸਨ ਅਖਤਰ ਕਿਆਨੀ ਨੂੰ ਧਮਕੀਆਂ ਦਿਓ, ਅਤੇ ਉਹਨਾਂ ਦੇ ਰਿਸ਼ਤੇਦਾਰ ਚੁੱਕ ਕੇ ਅਤੇ ਉਹਨਾਂ ਨੂੰ ਕਰੰਟ ਲਾਓ ਅਤੇ ਨੰਗਾ ਕਰੋ। ਨਹੀਂ, ਇਹ ਫੌਜ ਦਾ ਕੰਮ ਨਹੀਂ ਹੈ। ਇਹ ਜਿਹੜੇ 4-5 ਬੰਦੇ ਉੱਤੇ ਬੈਠੇ ਨੇ ਉਹ ਕੰਮ ਕਰ ਰਹੇ ਨੇ। ਤੁਸੀਂ ਜਨਾਬ ਇਹ ਕੰਮ ਨਾ ਕਰੋ। ਜਿਹੜਾ ਕੰਮ ਤੁਸੀਂ ਕੀਤਾ ਇਹਦੇ 'ਚ ਤੁਸੀਂ ਮਜ਼ੀਦ ਬਿਜ਼ਤ ਹੋਣਾ ਹੈ। ਹੋ ਗਏ ਹੋ ਵੈਸੇ, ਅੱਗੇ ਵੀ ਕਾਫੀ ਮਜ਼ੀਦ ਹੋਵੋਗੇ, ਮੈਂ ਵਾਡਾ ਸਾਹਿਬ ਨੂੰ ਦੱਸਣ ਡਿਆ, ਲੇਕਿਨ ਉਹਨਾਂ ਰੁਕਣਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ, ਇਹ ਨੁਕਸਾਨ ਕਿੰਜ ਦੇ ਹੁੰਦੇ ਨੇ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਅਮਰੀਕਾ ਦੇ ਅਤੇ ਅਕਵਾਮ ਮੁਤੱਹਿਦਾ ਦੇ ਕੋਈ ਡਾਕੂਮੈਂਟ ਸਾਹਮਣੇ ਆਏ ਨੇ ਜਿਨ੍ਹਾਂ 'ਚੋਂ ਇਹ ਪਤਾ ਚੱਲਿਆ ਕਿ 27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਭੁੱਟੋ ਸਾਹਿਬ ਦਾ ਕਤਲ ਹੋਇਆ ਸੀ, ਅਤੇ $2 ਅਰਬ ਦਾ, ਹਾਂਜੀ ਇਹ $2 ਅਰਬ ਦਾ ਮਤਲਬ 550 ਅਰਬ ਰੁਪਇਆ ਹੈ। ਇਹ ਜ਼ਰਾ ਥੋੜ੍ਹਾ ਜਿਹਾ ਸਮਝ ਲਓ, 550 ਅਰਬ ਰੁਪਇਆ। ਇਹ ਹੁਣ ਤੁਹਾਨੂੰ ਸਮਝ ਨਹੀਂ ਆਉਣੀ। ਅਰਬ ਰੁਪਈਆ ਬਹੁਤੇ ਲੋਕਾਂ, ਮੈਂ ਵੀ ਨਹੀਂ ਵੇਖਿਆ ਕਦੇ, ਤੇ ਤੁਸੀਂ ਕਿੱਥੋਂ ਵੇਖਣਾ। ਅਤੇ ਮੈਂ ਕਹਿਣ ਦਾ ਮਤਲਬ ਕੁਝ ਨੇ ਵੇਖਿਆ ਵੀ ਹੋਏਗਾ, ਜ਼ਾਹਿਰ ਕੋਈ ਅਰਬਪਤੀ ਵੀ ਹੋ ਸਕਦਾ, ਕੋਈ ਸੁਣ ਰਿਹਾ ਹੋਵੇ, ਮੈਨੂੰ ਨਹੀਂ ਪਤਾ। ਅਤੇ ਐਵੇਂ ਤੁਸੀਂ ਆਖੋ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਨ ਡਿਆ। ਬਹਰਹਾਲ ਆਮ ਬੰਦਿਆਂ ਨੂੰ ਕੀ ਪਤਾ ਬਈ 550 ਅਰਬ ਰੁਪਇਆ ਕਿੰਨਾ ਹੈ। ਇਹ ਨੁਕਸਾਨ ਹੋਇਆ ਸੀ ਜਦੋਂ ਬੇਨਜ਼ੀਰ ਸਾਹਿਬ ਨੂੰ ਕਤਲ ਕੀਤਾ ਸੀ। ਕੁਝ ਤੇ ਬੈਂਕਾਂ 'ਚੋਂ ਲੁੱਟਿਆ ਗਿਆ ਸੀ, ਅਤੇ ਬਾਕੀ ਜਿਹੜੀ ਲੋਕਾਂ ਦੀਆਂ ਕਾਰਾਂ ਅਤੇ ਪ੍ਰਾਪਰਟੀ ਅਤੇ ਦੁਕਾਨਾਂ ਅਤੇ ਸਾਰੀਆਂ ਨੂੰ ਅੱਗ ਲਾਈ ਸੀ। ਇਹ $2 ਅਰਬ ਦਾ ਨੁਕਸਾਨ ਹੋਇਆ ਸੀ। ਅਤੇ ਇੱਥੇ ਅਸੀਂ $1 ਅਰਬ ਜਿਹਦਾ ਨਾ ਉਹਦੇ ਵਾਸਤੇ ਲਕੀਰਾਂ ਕੱਢਦੇ ਫਿਰਦੇ ਹਾਂ। ਅੱਛਾ ਜੀ, ਇੱਕ ਤੁਹਾਡੇ ਵਾਸਤੇ ਬੁਰੀ ਖਬਰ ਹੈ ਕਿ ਪਤਾ ਇਹ ਲੱਗਾ ਹੈ ਕਿ ਇਮਰਾਨ ਖਾਨ ਸਾਹਿਬ ਦੇ ਬਾਰੇ ਅਸੀਂ ਸਾਰੇ ਆਂਦੇ ਸਾਂ ਆਲਮੀ ਲੀਡਰ ਨੇ, ਪਰ ਇਹ ਦੁਬਈ ਲੀਕਸ ਨਿਕਲਣ ਤੋਂ ਬਾਅਦ ਪਤਾ ਲੱਗਾ ਵੀ ਉਹ ਆਲਮੀ ਲੀਡਰ ਨਹੀਂ, ਉਹ ਸਿਰਫ ਪਾਕਿਸਤਾਨ ਦੇ ਲੀਡਰ ਨੇ। ਤੁਸੀਂ ਆਖਦੇ ਹੋਵੋਗੇ ਯਾਰ ਇਹ ਕਿਹੋ ਜਿਹੀ ਗੱਲ ਕਰਨ ਡਿਆ, ਉਹ ਤੇ ਆਲਮੀ ਲੀਡਰ ਹੈ, ਪੂਰੀ ਦੁਨੀਆ ਉਹਦੀ ਇੱਜ਼ਤ ਕਰਦੀ ਹੈ। ਉਹ ਭਾਈ ਇੱਜ਼ਤ ਤੇ ਪੂਰੀ ਕਰਦੀ ਹੈ ਇਮਰਾਨ ਖਾਨ ਦੀ ਦੁਨੀਆ, ਮੈਂ ਮੰਨਦਾ ਪੂਰੀ ਦੁਨੀਆ 'ਚ ਉਹਦਾ ਡੰਕਾ ਚੱਲਦਾ, ਪਰ ਗੱਲ ਇਹ ਵੀ ਉਹਦੀ ਪ੍ਰਾਪਰਟੀ ਕਿਤੋਂ ਨਹੀਂ ਨਿਕਲਦੀ। ਪਨਾਮਾ ਲੀਕ ਹੁੰਦੀ ਉੱਥੋਂ ਇਮਰਾਨ ਖਾਨ ਦੀ ਪ੍ਰਾਪਰਟੀ ਨਿਕਲਦੀ, ਹੁਣ ਦੁਬਈ ਲੀਕ ਹੋਈ ਉੱਥੋਂ ਨਹੀਂ ਨਿਕਲਦੀ। ਕਿਹੋ ਜਿਹਾ ਆਲਮੀ ਲੀਡਰ ਹੈ। ਦੂਜੇ ਪਾਸੇ ਸਾਡੇ ਨਵਾਜ਼ ਸ਼ਰੀਫ ਸਾਹਿਬ ਨੇ, ਉਹ ਭਾਵੇਂ ਪਾਕਿਸਤਾਨ 'ਚ ਲੀਡਰ ਹੈ ਨਹੀਂ ਹੈ, ਦੇਖੋ ਹਰ ਥਾਂ 'ਤੇ ਪ੍ਰਾਪਰਟੀ ਨਿਕਲਦੀ ਕਿ ਨਹੀਂ, ਬਬਲੂ ਭਰਾ ਹਰ ਥਾਂ 'ਤੇ ਫਿਰਦਾ ਹੈ ਕਿ ਨਹੀਂ। ਬਹਰਹਾਲ ਅੱਛਾ ਜੀ, 9 ਮਈ ਦੇ ਜਿਹੜੇ ਮਿਲਟਰੀ ਕੈਦੀ ਨੇ ਉਹਨਾਂ 'ਚੋਂ ਰਿਹਾ ਹੋਣ ਵਾਲੇ ਸ਼ਾਹਜ਼ੇਬ ਸਾਹਿਬ ਦੀ ਕਹਾਣੀ ਬੜੀ ਦਰਦਨਾਕ। ਉਹਨਾਂ ਦਾ ਇੱਕ ਇੰਟਰਵਿਊ ਸਾਹਮਣੇ ਦੇਖਿਆ, ਉਹਨਾਂ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਤਬਾਹ ਕਰ ਛੱਡੀ 9 ਮਈ ਦਾ ਇਹ ਜਿਹੜਾ ਝੂਠਾ ਕੇਸ ਉਹਨਾਂ 'ਤੇ ਪਾਇਆ। ਮਿਲਟਰੀ ਕਸਟਡੀ 'ਚ ਰਹੇ, ਉਹ ਕਹਿੰਦੇ ਸੌਂ ਵੀ ਨਹੀਂ ਸਕਦਾ, ਸੁੱਤੇ ਹੋਏ ਵੀ ਮੈਨੂੰ ਜੇਲ੍ਹ ਹੀ ਨਜ਼ਰ ਆਉਂਦੀ ਹੈ। ਇਹ ਜ਼ਿਆਦਾਤਰ ਲੋਕ ਜਿਹੜੇ ਹੈ ਤਸ਼ੱਦਦ ਬਰਦਾਸ਼ਤ ਕਰਦੇ ਨੇ, ਮੈਂ ਜ਼ਾਤੀ ਤੌਰ 'ਤੇ ਤੁਹਾਨੂੰ ਦੱਸ ਸਕਦਾ, ਇਹ ਬੜੀ ਤੁਹਾਡੀ ਪੂਰੀ ਜ਼ਿੰਦਗੀ 'ਤੇ ਇਹਦੇ ਅਸਰਾਤ ਹੁੰਦੇ ਨੇ। ਇਹ ਅਸੀਂ ਤਾਂ ਮਾਹੌਲ ਦੇ ਵਿੱਚ ਗੱਲ ਕਰਕੇ ਗਾਂਹ ਨਿਕਲ ਜਾਂਦੇ ਹਾਂ। ਇਹ ਜਿਹੜੇ ਬੰਦੇ ਨਾਲ ਤੁਹਾਡੇ ਨਾਲ ਕਦੀ ਕੋਈ ਐਕਸੀਡੈਂਟ ਹੋਇਆ ਨਾ, ਤਾਂ ਪੂਰੀ ਜ਼ਿੰਦਗੀ ਤੁਹਾਡੇ 'ਤੇ ਉਹ ਮਾਮਲਾ ਰਹਿੰਦਾ ਹੈ। ਤੁਸੀਂ ਕਦੋਂ ਵੀ ਗੱਡੀ 'ਚ ਬਹਿੰਦੇ ਹੋ ਤਾਂ ਤੁਹਾਡੇ 'ਤੇ ਉਹ ਧੜਕਾ ਰਹਿੰਦਾ ਹੈ। ਅਤੇ ਜਿਹੜੇ ਬੰਦੇ ਨਾਲ ਕਈ ਉਹ ਐਕਸੀਡੈਂਟ ਚੰਦ ਸੈਕਿੰਡ ਦਾ ਹੁੰਦਾ, ਜਿਹਦੇ ਨਾਲ ਮਹੀਨੇ ਸਾਲ ਕਈ ਟਾਈਮ ਉਹ ਜ਼ੁਲਮ ਹੋਇਆ ਹੁੰਦਾ,
ਜੇਲ੍ਹਾਂ ਕੱਟੀਆਂ ਨੇ, ਤਸ਼ੱਦਦ ਕੱਟੇ ਨੇ, ਉਹ ਸਾਰੀ ਉਮਰ ਵਾਸਤੇ ਤੁਹਾਡੇ ਤੇ ਉਹਦੇ ਜਿਹੜੇ ਨਫਸੀਆਤੀ ਜਿਹੜੇ ਅਸਰਾਤ ਰਹਿ ਜਾਂਦੇ ਨੇ। ਤੇ ਇਹ ਬੜੀ ਅਫਸੋਸ ਦੀ ਗੱਲ ਹੈ। ਲੇਕਿਨ ਫਿਰ ਮੈਂ ਪਾਕਿਸਤਾਨ 'ਚ ਬੜੇ ਬੜੇ ਬਸ਼ਰਮ ਵੀ ਵੇਖੇ ਨੇ। ਮੈਂ ਉਹ ਇੱਕ ਸਾਡਾ ਉਮਰ ਚੀਮਾ ਹੈ ਸਾਫੀ, ਉਹਦੇ ਵਰਗਾ ਵੀ ਮੈਂ ਬਸ਼ਰਮ ਨਹੀਂ ਵੇਖਿਆ। ਉਹ ਲੋਕਾਂ ਨੂੰ ਹੁਸ਼ਤਾਂ ਕਰਦਾ ਹੈ, ਮਤਲਬ ਕਿਸੇ ਤੇ ਅਗਰ ਮਿਲਟਰੀ ਕਸਟਡੀ ਦੇ ਵਿੱਚ ਤਸ਼ੱਦਦ ਹੋਇਆ ਤਾਂ ਉਹ ਤਸਵੀਰਾਂ ਲਾ ਲਾ ਹੁਸ਼ਤਾਂ ਕਰਦਾ ਹੈ। ਹਾਲਾਂਕਿ ਸਾਨੂੰ ਅੱਜ ਵੀ ਪੀੜ ਹੈ ਉਹਦੇ ਤੇ ਜਿਹੜਾ ਤਸ਼ੱਦਦ ਹੋਇਆ ਸੀ, ਜਿਹੜਾ ਜਿਸ ਤਰੀਕੇ ਨਾਲ ਉਹਦੇ ਨਾਲ ਸਲੂਕ ਕੀਤਾ ਗਿਆ ਸੀ। ਉਹ ਜਿਹੋ ਜੀ ਮਰਜ਼ੀ ਖਬਰ ਦੇਵੇ, ਉਸ ਚੀਜ਼ ਦਾ ਮਿਹਣਾ ਉਹਨੂੰ ਨਹੀਂ ਦੇ ਸਕਦੇ। ਉੱਥੇ ਉਹ ਸਾਡਾ ਭਰਾ ਉਹਦੇ ਨਾਲ ਖਲੋਤੇ ਕਿਉਂਕਿ ਉਹਦੇ ਨਾਲ ਜ਼ਿਆਦਤੀ ਹੋਈ ਸੀ। ਪਰ ਵੇਖੋ ਕਿੱਡਾ ਬੇਸ਼ਰਮ ਹੈ, ਬੇਹਯਾ ਹੈ, ਮਤਲਬ ਮੈਂ ਆਖਾਂਗਾ ਠੰਡਾ ਬੇਸ਼ਰਮ ਹੈ ਕਿ ਉਹਦੇ ਨਾਲ ਆਪ ਇਹ ਕੰਮ ਹੋਇਆ। ਇਹ ਹੀ ਹਾਲ ਰਾਣਾ ਸਨਾਉਲਾ ਦਾ, ਉਹ ਵੀ ਠੰਡੇ ਬੇਸ਼ਰਮ ਨੇ। ਸਰਕਾਰ ਉਹਨਾਂ ਨਾਲ ਵੀ ਤਸ਼ੱਦਦ ਹੋਇਆ ਸੀ, ਉਹਨਾਂ ਨੂੰ ਆਪਣੀ ਭੁੱਲ ਗਈ, ਦੂਜਿਆਂ ਦਾ ਚਸਕਾ ਲੈਂਦੇ ਨੇ। ਤੇ ਇਹ ਮੈਂ ਕਈ ਬੰਦਿਆਂ ਦਾ ਹਿਸਾਬ ਲਾਇਆ ਹੈ ਕਿ ਉਹਨਾਂ ਨਾਲ ਕੋਈ ਭੈੜਾ ਕੰਮ ਹੋਵੇ ਤੇ ਉਹਨਾਂ ਨੂੰ ਚਸਕਾ ਪੈ ਜਾਂਦਾ ਹੈ, ਉਹ ਚਸਕੇ ਲੈਂਦੇ ਨੇ ਉਸ ਤੋਂ ਬਾਅਦ। ਤੇ ਇਹ ਉਹੋ ਜਿਹੇ ਨੇ। ਬਹਰਹਾਲ ਇਹ ਬੜੀ ਹੀ ਤਕਲੀਫ ਦੀ ਗੱਲ ਹੈ ਜਿਹੜੀ ਸਾਨੂੰ ਸਾਹਮਣੇ ਆਈ। ਅੱਛਾ ਜੀ, PP 139 ਨਨਕਾਣਾ 'ਚ ਦੁਬਾਰਾ ਗਿਣਤੀ ਹੋਈ ਹੈ। PTI ਦੇ ਕੋਲੋਂ ਖੋਈ ਗਈ ਸੀ ਇੱਥੇ ਸੀਟ, ਉਹ ਅੱਲਾ ਦੇ ਹੁਕਮ ਨਾਲ ਦੁਬਾਰਾ ਵਾਪਸ ਮਿਲ ਗਈ ਹੈ। ਉਹ ਜਿਸ ਵੇਲੇ ਦੋਹਰੇ ਗਿਣਤੀ ਹੋਈ ਹੈ ਤਾਂ ਜਿਹੜੀ ਖੋਈ ਸੀਟ ਸੀ PTI ਦੇ ਕੋਲੋਂ, ਉੱਥੋਂ PTI ਫਿਰ ਜਿੱਤ ਗਈ ਹੈ। ਤੇ ਅੱਲਾ ਨੇ ਕੀਤਾ ਕਰਮ, ਇਹ ਜਿਹੜਾ ਵੀ ਹਲਕਾ ਖੋਲਣਗੇ, ਇਮਰਾਨ ਖਾਨ ਨੇ 180 190 ਸੀਟਾਂ ਜਿੱਤੀਆਂ ਨੇ। ਤੇ ਇਹ ਚੌਧਰੀ ਨਿਜ਼ਾਮਦੀਨ ਫਾਰਗ ਹੋ ਗਿਆ। ਚੌਧਰੀ ਨਿਜ਼ਾਮਦੀਨ ਤਾਂ ਹੁਣ ਆਪਣੇ ਆਪ ਨੂੰ ਨਹੀਂ ਦੱਸਦਾ ਸੁੱਤੇ ਪਿਆ ਵੀ ਭਾਈ ਏਡੇ ਹਾਲਾਤ ਮਾੜੇ ਹੋ ਗਏ ਨੇ। ਚੌਧਰੀ ਨਿਜ਼ਾਮਦੀਨ ਦਾ ਜੋ ਹਾਲ ਤੁਸੀਂ ਕਰ ਛੱਡਿਆ, ਅਸਲ ਦੇ ਵਿੱਚ ਇਲੈਕਸ਼ਨ 'ਚ ਤੁਸੀਂ ਉਹੀ ਹਾਲ ਕੀਤਾ ਹੈ ਜਿਹੜਾ DG ISPR ਸਾਹਿਬ ਦਾ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ। ਤੇ ਹੁਣ ਉਹਨਾਂ ਨੂੰ ਫੈਸਲ ਵਾਡਾ ਵਰਗੇ ਬੰਦੇ ਛੱਡਣੇ ਪਏ ਨੇ। ਤੇ ਇਹ ਵੀ ਪਤਾ ਲੱਗਾ ਹੈ ਵੀ ਖਾਂਸੀ ਦਾ ਸ਼ਰਬਤ ਦੀ ਅੱਧੀ ਬੋਤਲ ਪਿਆਉਣੀ ਪਈ ਕਿਉਂਕਿ ਉਂਝ ਭਾਈ ਹੁਣੀ ਹੌਸਲਾ ਨਹੀਂ ਸਨ ਕਰਦੇ। ਤੇ ਉਹ ਫਿਰ ਮੈਂ ਜਿਵੇਂ ਆਖਿਆ ਵੀ ਉਹ ਡਰਮ 'ਚ ਡਿੱਗ ਜਾਏ ਨਾ ਕੋਈ ਤੇ ਨਿਕਲ ਕੇ ਫਿਰ ਜਿਵੇਂ ਬੜਕਾ ਮਾਰਦਾ, ਤੇ ਉਹੀ ਕੰਮ ਉਹਨਾਂ ਕੀਤਾ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਇੱਕ ਮੈਨੂੰ ਤਕਲੀਫ ਦੇ ਮੇਰੇ ਵਾਸਤੇ ਸਟੇਟਮੈਂਟ ਹੈ। वो है, हम रियासत जम्मू कश्मीर से हिंदुस्तान और पाकिस्तान की नापाक फौज को निकाल कर दम लेंगे। डॉक्टर तौकीर गिलानी, ਇਹ ਐਕਸ਼ਨ ਕਮੇਟੀ ਦੇ। ਵੇਖੋ ਜੀ, ਗੱਲ ਇਹ ਹੈ ਕਿ ਤੁਹਾਨੂੰ ਜਿਹੜੀ ਤਕਲੀਫ ਹੋਈ ਹੈ ਉਹਦੇ 'ਚ ਅਸੀਂ ਤੁਹਾਡੇ ਨਾਲ ਹੈ, ਸਾਡੇ ਨਾਲ ਆਪੇ ਸਾਰਾ ਕੁਝ ਹੋਇਆ ਹੈ। ਤੇ ਜ਼ਾਹਿਰ ਹੈ ਜਿਹੜੇ ਫੌਜ ਦੇ ਉੱਤੇ ਚੰਦ ਲੋਕ ਬੈਠੇ ਨੇ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਤੇ, ਉਹਨਾਂ ਨੇ ਕੀਤਾ। ਤੁਹਾਡੇ ਨਾਲ ਵੀ ਉੱਥੇ ਜਿਹੜਾ ਜ਼ੁਲਮ ਹੋਇਆ ਹੈ, ਜ਼ਾਹਿਰ ਹੈ ਇਸ ਵੇਲੇ ਉਹਨਾਂ ਦੀ ਹਕੂਮਤ ਹੈ, ਉਹਨਾਂ ਹੀ ਕੀਤਾ। ਲੇਕਿਨ ਇਹ ਪਾਕਿਸਤਾਨ ਦੀ ਫੌਜ ਨੂੰ ਨਾਪਾਕ ਨਾ ਕਹੋ ਮਿਹਰਬਾਨੀ ਕਹਿ ਕੇ। ਇੱਥੇ ਜਿਹੜੇ ਤੁਹਾਡੇ 'ਚੋਂ ਕਮੈਂਟ ਵੀ ਕਰਨਗੇ ਇਹੋ ਜਿਹੇ, ਮੈਂ ਉਹਨਾਂ ਨੂੰ ਵੀ ਕਹਾਂਗਾ ਦੇਖੋ ਫੌਜ ਸਾਡੀ ਹੈ। ਇਹ ਆਮ ਫੌਜੀ ਜਿਹੜਾ ਜਾ ਕੇ ਜਾਨ ਦਿੰਦਾ ਨਾ, ਅਫਸਰ ਹੈ ਜਾਂ ਸਿਪਾਹੀ ਹੈ, ਉਹ ਸੀਨੇ ਤੇ ਗੋਲੀ ਖਾਂਦਾ, ਉਹਦਾ ਲਹੂ ਥੱਲੇ ਡਿੱਗਦਾ ਨਾ, ਉਹ ਸਾਡੇ ਤੇ ਕਰਜ਼ ਹੈ। ਉਹਨਾਂ ਦੀਆਂ ਮਾਵਾਂ ਦੇ ਅਥਰੂ ਸਾਡੇ ਤੇ ਕਰਜ਼ ਨੇ। ਉਹ ਬੱਬਰ ਸ਼ੇਰਾਂ ਕੇ ਪੁੱਤਰ ਇਸ ਲਈ ਨਹੀਂ ਘੱਲਦੀਆਂ ਕਿ ਉਹਨਾਂ ਦਾ ਕੋਈ ਮਖੌਲ ਉਡਾਏ ਜਾਂ ਉਹਨਾਂ ਦੇ ਬਾਰੇ ਇਹੋ ਜਿਹੀ ਸਟੇਟਮੈਂਟ ਦੇਵੇ, ਨਾ ਹੀ ਉਹ ਮਾਵਾਂ ਇਸ ਲਈ ਘੱਲਦੀਆਂ ਨੇ ਕਿ ਉਹ ਪੁੱਤਰ ਜਾ ਕੇ ਜਸਟਿਸ ਬਾਬਰ ਸਤਾਰ ਨੂੰ ਜਿਹੜਾ ਉਹ ਧਮਕੀਆਂ ਦੇਣ ਜਾਂ ਕਿਸੇ ਪਾਕਿਸਤਾਨੀ ਨੂੰ ਨੰਗਾ ਕਰਕੇ ਕਰੰਟ ਲਾਉਣ। ਉਹ ਮਾਵਾਂ ਪੁੱਤਰਾਂ ਨੂੰ ਵਤਨ ਦੀ ਹਿਫਾਜ਼ਤ ਵਾਸਤੇ ਘੱਲਦੀਆਂ ਨੇ, ਵਤਨ ਤੇ ਸ਼ਹੀਦ ਹੋਣ ਵਾਸਤੇ ਘੱਲਦੀਆਂ ਨੇ। ਇਸ ਵਾਸਤੇ ਕਿਸੇ ਵੀ ਜਿਹੜਾ ਸਾਡਾ ਇਦਾਰਾ ਉਹਦੀ ਤੋਹੀਨ ਨਹੀਂ ਕਰਨੀ। ਤੇ ਮੈਂ ਗਿਲਾਨੀ ਸਾਹਿਬ ਤੁਹਾਡੇ ਕੋਲੋਂ ਹੱਥ ਜੋੜ ਕੇ ਅਪੀਲ ਕਰਾਂਗਾ ਵੀ ਇਹ ਆਪਣੀ ਸਟੇਟਮੈਂਟ ਜਿਹੜੀ ਇਹਨੂੰ ਵਾਪਸ ਲਵੋ, ਇਹਨੂੰ ਰੀਕਨਸੀਡਰ ਕਰੋ। ਸਾਡੀ ਫੌਜ ਨਾਪਾਕ ਨਹੀਂ ਹੈਗੀ। ਹਾਂ, ਇਹ ਜ਼ਰੂਰ ਹੈ ਮਿਲਟਰੀ ਇਸਟੈਬਲਿਸ਼ਮੈਂਟ ਦੇ ਉੱਤੇ ਜਿਹੜੇ ਲੋਕੀ ਬੈਠੇ ਨੇ ਉਹ ਆਪਣੇ ਸਿਆਸੀ ਮਕਾਸਦ ਵਾਸਤੇ ਬਾਜਵੇ ਵਰਗੇ ਬੰਦੇ ਜਿਹੜੇ 12-12 ਅਰਬ ਇੱਕ ਚੀਜ਼ ਬਾਹਰ ਨਿਕਲੀ ਹੈ ਤੇ ਉਹਦੇ 'ਚੋਂ ਨਿਕਲ ਆਈ ਹੈ, ਤੇ ਹੁਣ ਉਹਨਾਂ ਦੇ ਪੁੱਤਰ ਦੀ ਪ੍ਰਾਪਰਟੀ ਵੀ ਨਿਕਲ ਆਈ ਹੈ, ਤੇ ਉਹ ਲੈ ਕੇ ਤੇ ਰਫੂ ਚੱਕਰ ਹੁੰਦੇ ਨੇ। ਇਹ ਉਹ ਲੋਕ ਸਾਰਾ ਕੁਝ ਕਰਾਉਂਦੇ ਨੇ। ਫੌਜ ਸਾਡੀ ਪਾਕ ਹੈ, ਕੋਈ ਮਸਲਾ ਨਹੀਂ ਸਾਡੀ ਫੌਜ ਨੂੰ, ਬਿਹਤਰੀਨ ਫੌਜ ਹੈ। ਸਿਰਫ ਉੱਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਤਬਾਹੀ ਕੀਤੀ ਹੈ। ਤੇ ਇਹ ਜ਼ਰਾ ਮਿਹਰਬਾਨੀ ਕਰਕੇ ਇਸ ਸਟੇਟਮੈਂਟ ਦੇ ਉੱਤੇ ਨਜ਼ਰਸਾਨੀ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਉਹ ਵੀ ਇਹਦੇ ਨਾਲ ਦੀ ਹੈ। ਉਹ ਸ਼ੁਏਬ ਸ਼ਹੀਨ ਸਾਹਿਬ ਨੇ ਰਾਣਾ ਸਨਾਉਲਾ ਨੂੰ ਆਖਿਆ ਵੀ ਰੋਜ਼ ਜੁਆਨਾ ਮੇਰੇ ਤੇ ਝੂਠੇ ਕੇਸ ਬਣੇ ਨੇ। ਉਹ ਜਿਹੜੇ ਐਂਟੀ ਨਾਰਕੋਟਿਕਸ ਵਾਲੇ ਨੇ ਉਹਦੇ ਫੌਜੀ ਭਾਈ ਨੇ, ਤੇ ਉਸ ਵੇਲੇ ਵੀ ਬ੍ਰਿਗੇਡੀਅਰ ਸਾਹਿਬ ਸਨ, ਹੁਣ ਉਹ ਮੇਜਰ ਜਨਰਲ ਹੋਏ ਨੇ। ਤੇ ਤੂੰ ਰਿਹਾ ਭਾਈ ਮੇਰੇ, ਉਹ ਵੀ ਵਜ਼ੀਰ ਦਾਖਲਾ ਵੀ ਰਿਹਾ, ਤੇ ਤੂੰ ਕੋਈ ਦਰਖਾਸਤ ਹੀ ਦੇ ਦੇਣੀ ਸੀ। ਚੱਲ ਕਾਰਵਾਈ ਨਹੀਂ ਕਰ ਸਕਦਾ ਸੀ ਤੇ ਉਹਦੇ ਖਿਲਾਫ ਦਰਖਾਸਤ ਹੀ ਦੇ ਦੇਣੀ ਸੀ। ਮੈਂ ਆਪ ਗਵਾਹ ਹਾਂ, ਉਹ ਕਬੀਨਾ 'ਚ ਆਏ ਸਨ ਤੇ ਸਾਨੂੰ ਕਬੀਨਾ 'ਚ ਉਹਨਾਂ ਨੇ ਬਰੀਫਿੰਗ ਦਿੱਤੀ ਸੀ ਕਿ ਕੇਸ ਬਿਲਕੁਲ ਠੀਕ ਹੈ, ਸਾਡੇ ਕੋਲ ਸਾਰੇ ਸਬੂਤ ਨੇ। ਤੇ ਉਹਨਾਂ ਹੀ ਕੇਸ ਬਣਾਇਆ ਸੀ, ਉਹਨਾਂ ਹੀ ਬਰੀਫਿੰਗ ਦਿੱਤੀ ਸੀ ਸਾਨੂੰ, ਤੇ ਉਹਨਾਂ ਦੱਸਿਆ ਸੀ ਵੀ ਕੇਸ ਬਿਲਕੁਲ ਠੀਕ ਹੈ। ਤੇ ਭਾਈ ਮੇਰੇ ਦੇ ਦਰਖਾਸਤ ਫਿਰ ਉਹਨਾਂ ਦੇ ਖਿਲਾਫ, ਹੁਣ ਹੀ ਦੇ ਪਹਿਲਾਂ ਨਹੀਂ ਦਿੱਤੀ। ਤੇ ਉਹ ਬਲਕਿ ਤੇਰਾ ਖਵਾਜਾ ਆਸਫ ਬੜੀਆਂ ਬੜਕਾਂ ਮਾਰਦਾ ਆਂਦਾ ਉਹ ਫਲਾਣੇ ਨੂੰ ਕਬਰ 'ਚੋਂ ਕੱਢ ਕੇ ਦੇਣਾ ਹੈ ਤੇ ਫਲਾਣੇ ਨੂੰ, ਤੇ ਉਹ ਉੱਥੇ ਹੀ ਦਰਖਾਸਤ ਦੇ ਦੇ। ਪਰ ਉਹਦਾ ਵੀ ਤੇਲ ਪਾਣੀ ਪੂਰਾ ਕੀਤਾ ਜਨਾਬ। ਉਹਨਾਂ ਨੇ ਲਾਹੌਰ ਤੋਂ ਜਿਹੜੇ ਇਹਨਾਂ ਦੇ ਇੱਕ ਸ਼ੇਖ ਰੋਹੇਲ ਅਸਗਰ ਸਾਹਿਬ ਨੇ, ਉਹਨਾਂ ਆਖਿਆ ਕੋ ਹਯਾ ਨੂੰ ਹੱਥ ਮਾਰੋ ਖਵਾਜਾ ਸਾਹਿਬ। ਉਮਰ ਅਯੂਬ ਨੂੰ ਤਾਨੇ ਦਾਦੇ ਦੇ ਦਿੰਦੇ ਹੋ। ਉਮਰ ਅਯੂਬ ਦਾ ਪਿਓ ਜਿਹੜਾ ਅਯੂਬ ਖਾਨ ਸਾਹਿਬ ਦਾ ਪੁੱਤਰ ਸੀ, ਉਹਨਾਂ ਨੂੰ ਤੁਸੀਂ ਬਣਾਈ ਰੱਖਿਆ ਆਪਣਾ ਸਪੀਕਰ ਨੈਸ਼ਨਲ ਅਸੈਂਬਲੀ ਦਾ, ਤੇ ਉਮਰ ਅਯੂਬ ਨੂੰ ਵੀ ਟਿਕਟ ਦਿੱਤੀ ਰੱਖੀ ਆ। ਉਹਨਾਂ ਤੁਹਾਡੀ ਟਿਕਟ ਦੇ ਉੱਤੇ ਉਹ ਮੁੰਤਖਬ MNA ਰਹੇ ਨੇ, ਤੇ ਅੱਜ ਤੁਹਾਨੂੰ ਅਯੂਬ ਖਾਨ ਚੇਤੇ ਆ ਗਿਆ। ਓਨੀਆਂ ਬੜਕਾ ਮਾਰੋ ਜਿੰਨਾ ਕੰਮ ਕਰ ਲੈਣਾ, ਜੇ ਔਕਾਤ ਤੋਂ ਗਾਂ ਗੱਲਾਂ ਨਾ ਕਰੋ। ਇਹ ਚੰਗੀ ਗੱਲ, ਅਕਲਮੰਦੀ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਕਰਨੀ ਕਰਪਸ਼ਨ ਤੇ ਦੇਣੀਆਂ ਧਮਕੀਆਂ, ਇਹ ਗੱਲਾਂ ਦੋਵੇਂ ਜਿਹੜੀਆਂ ਨਾ ਬਣਦੀਆਂ ਨਹੀਂ। ਤੇ ਜਿਤਨਾ ਫਾਰਮ 47 ਤੇ ਗੱਲਾਂ ਕਰਨੀਆਂ ਵੀ ਜਿਵੇਂ 1947 ਦੇ ਹੀਰੋ ਅਸੀਂ ਹੈ, ਇਹ ਗੱਲ ਜਿਹੜੀ ਇਹ ਹੈ ਕੋਈ ਨਹੀਂ।
ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਲੋਵਾਕੀਆ ਦੇ ਪ੍ਰਾਈਮ ਮਿਨਿਸਟਰ ਨੂੰ ਗੋਲੀ ਮਾਰੀ ਗਈ ਹੈ। ਅੱਛਾ, ਹੁਣ ਤੁਸੀਂ ਆਖੋਗੇ ਸਾਡਾ ਸਲੋਵਾਕੀਆ ਨਾਲ ਕੀ ਲੈਣ ਦੇਣ? ਇਹ ਜਨਾਬ ਤੁਹਾਡਾ ਲੈਣ ਦੇਣ ਇਹ ਹੈ ਕਿ ਇਹ ਹੁਣ ਜਿਸ ਵੇਲੇ ਅਜੇ ਤੱਕ ਤੇ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਵੀ ਕਿੰਨੇ ਗੋਲੀ ਮਾਰੀ, ਕਿਉਂ ਮਾਰੀ ਹੈ, ਲੇਕਿਨ ਅਗਰ ਇਹਦੇ ਵਿੱਚ ਮਸਲਨ ਕੋਈ ਮੁਲਕ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਨਾਲ ਫਿਰ ਇਹੋ ਜਿਹੇ ਕੰਮਾਂ 'ਤੇ ਪਹਿਲੇ ਵੀ ਆਲਮੀ ਜੰਗਾਂ ਸ਼ੁਰੂ ਹੋਈਆਂ ਸਨ, ਅਤੇ ਆਲਮੀ ਜੰਗਾਂ ਜਿਹੜੀਆਂ ਪਹਿਲੇ ਯੂਰਪ ਸ਼ੁਰੂ ਹੋਈਆਂ ਸਨ ਉਹ ਵੀ ਇੰਝ ਹੀ ਇੱਕ ਦੂਜੇ 'ਤੇ ਹਮਲਾ ਅਤੇ ਇੱਕ ਦੂਜੇ ਨੂੰ ਸਜ਼ਾਵਾਂ ਅਤੇ ਫਾਂਸੀ ਅਤੇ ਇਹੋ ਜਿਹੇ ਕੰਮਾਂ ਦੇ ਉੱਤੇ ਹੀ ਕੰਮ ਸ਼ੁਰੂ ਹੋਇਆ ਸੀ, ਅਤੇ ਇਸ ਵਾਸਤੇ ਬੜੀ ਖਤਰਨਾਕ ਗੱਲ ਹੈ। ਇਹ ਜਿਹੜਾ ਹੈ ਸੀ ਨਾ, ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਨੈਟੋ ਦੇ ਥੋੜ੍ਹਾ ਜਿਹਾ ਖਿਲਾਫ ਸੀ। ਸਲੋਵਾਕੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਬੜਾ ਤਗੜਾ ਸੀ ਸਲੋਵਾਕੀਆ ਦੇ ਵਿੱਚ। ਨੈਟੋ ਦਾ ਮਤਲਬ ਹੈ ਕਿ ਅਮਰੀਕਾ ਬਹਾਦਰ ਦੇ ਨਾਲ ਵੀ ਇਹਦੀ ਨਹੀਂ ਸੀ ਬਣਦੀ। ਹੁਣ ਇਹ ਕੋਈ ਨਹੀਂ ਪਤਾ ਵੀ ਇਹਨੂੰ ਕਿਹਨੇ ਕਤਲ ਕੀਤਾ। ਬਹਰਹਾਲ ਇੱਕ ਜਗ੍ਹਾ 'ਤੇ ਮੀਟਿੰਗ ਸੀ ਇੱਕ ਛੋਟੇ ਸ਼ਹਿਰ 'ਚ, ਉੱਥੇ ਗਿਆ, ਬਾਹਰ ਨਿਕਲਿਆ ਉਸ ਮੀਟਿੰਗ ਤੋਂ, ਤੇ ਲੋਕੀ ਇਕੱਠੇ ਸਨ, ਉਹਨਾਂ ਨੂੰ ਗ੍ਰੀਟ ਕਰਨ ਗਿਆ ਤੇ ਇੱਕ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਨੇ। ਉੱਥੋਂ ਉਹਨੂੰ ਗੱਡੀ 'ਚ ਪਾ ਕੇ ਤੇ ਲੈ ਗਏ ਨੇ। ਇਸ ਵੇਲੇ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਕ੍ਰਿਟੀਕਲ ਨੇ, ਅਸੈਸੀਨੇਸ਼ਨ ਅਟੈਂਪਟ ਹੈ, ਲੇਕਿਨ ਅਸੀਂ ਤੇ ਦੁਆ ਕਰਾਂਗੇ ਵੀ ਉਹ ਰਿਕਵਰ ਹੋ ਜਾਣ, ਤੇ ਅਸੀਂ ਤੇ ਕਿਸੇ ਦੀ ਵੀ ਜ਼ਿੰਦਗੀ ਦੇ ਖਿਲਾਫ ਨਹੀਂ। ਬਹਰਹਾਲ ਇਹਦੇ ਨਾਲ ਵੱਡਾ ਲੰਮਾ ਫੱਡਾ ਪੈ ਸਕਦਾ, ਜੋ ਕੁਝ ਉੱਥੇ ਹੋ ਰਿਹਾ ਉਹਦੇ 'ਤੇ ਲੰਮਾ ਮਾਮਲਾਤ ਜਿਹੜੇ ਨਾ ਉਹ ਖਰਾਬ ਹੋ ਸਕਦੇ ਨੇ। ਲਓ ਜੀ, ਮੈਨੂੰ ਫਿਰ ਇਹਦੇ ਨਾਲ ਹੀ ਹੁਣ ਦਿਓ ਇਜਾਜ਼ਤ, ਤੇ ਰੱਬ ਰੱਖਾ।